ਦੋਸਤ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਲੈ ਸਕਦੇ ਹੋ। ਇਹਨਾਂ ਨੂੰ ਕਾਲ ਕਰ ਸਕਦੇ ਹੋ 209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜੇ ਕਾਲ ਅਜੀਤ ਅਟਵਾਲ 559-374-4541। ਸੋ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਕਰਦੇ ਹਾਂ। ਗੱਲਬਾਤ ਦਾ ਸਿਲਸਿਲਾ ਮਿੰਟੋ ਜੀ ਸ਼ੁਰੂ ਕਰੀਏ। ਕਹਿੰਦੇ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ 'ਚ ਕਿਸਾਨਾਂ ਨੇ ਦਿੱਤਾ ਆ ਹੁਣ ਨਵਾਂ ਪ੍ਰੋਗਰਾਮ। ਹਾਂਜੀ ਦੇਖੋ, ਹੁਣ ਸਾਰਾ ਕੁਛ ਹੈ ਜਿਹੜਾ ਉਹ ਨਵੇਂ ਸਿਰੇ ਤੋਂ ਹੀ ਹੋਏਗਾ, ਕਿਉਂਕਿ ਮੀਟਿੰਗ ਜਿਹੜੀ ਆ ਉਹ 8 ਜਨਵਰੀ ਨੂੰ ਹੋਣੀ ਆ। ਤਾਂ ਉਹਦੇ ਲਈ ਤਿਆਰੀਆਂ ਜਿਹੜੀਆਂ ਉਹ ਦੋਵੇਂ ਧਿਰਾਂ ਮੁਕੰਮਲ ਕਰ ਰਹੀਆਂ। ਜਿਵੇਂ ਉਦਾਹਰਨ ਦੇ ਤੌਰ ਤੇ ਅੱਜ ਪੰਜਾਬ ਦੇ ਜਿਹੜੇ ਕਹਿ ਲਓ ਕਿ ਭਾਜਪਾ ਦੇ ਬੜੇ ਉੱਚ ਕੋਟੀ ਦੇ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜੈਣੀ ਉਹ ਪ੍ਰਧਾਨ ਮੰਤਰੀ ਨੂੰ ਜਾ ਮਿਲੇ ਆ। ਪਤਾ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਣ ਮਿਲੋ ਸੱਜਣਾ, ਕਿ ਇਹਨਾਂ ਨੇ ਕਿਹਾ ਕਿ ਸਾਨੂੰ ਟਾਈਮ ਦਿਓ ਸੱਜਣਾ, ਕੁਝ ਪਤਾ ਨਹੀਂ ਲੱਗਿਆ ਕਿਉਂਕਿ ਉਹਨਾਂ ਨੇ ਬਾਹਰ ਆ ਕੇ ਕੱਖ ਨਹੀਂ ਕਿਹਾ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਬੋਰਿਸ ਜੌਨਸਨ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਆ, ਉਹ ਇਹਨਾਂ ਨੂੰ ਹੱਥ ਫੇਰ ਕੇ ਕਹਿੰਦੇ ਕਿ 26 ਜਨਵਰੀ ਤੋਂ ਮਿੱਤਰਾ ਮੈਂ ਨਹੀਂ ਆ ਸਕਦਾ। ਹਾਲਾਂਕਿ ਉਹ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਉੱਥੇ ਜਿਹੜਾ ਇੱਕ ਹਾਰਸ਼ ਲੋਕਡਾਊਨ ਲਾਗੂ ਹੋਇਆ, ਉਹਦਾ ਕਾਰਨ ਹੈ ਜਾਂ ਕੋਈ ਦੂਸਰਾ ਕਾਰਨ ਹੈ, ਇਹ ਵੀ ਇੰਨੀ ਸਮਝ ਨਹੀਂ ਲੱਗ ਰਹੀ। ਤਾਂ ਇੱਧਰ ਜਿਹੜੇ ਹੁਣ ਕਿਸਾਨ ਆਗੂ ਆ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੂਵ ਐਸਾ ਚੱਲ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 8 ਤਰੀਕ ਜਿਹੜੀ ਇੱਕ ਮਹੱਤਵਪੂਰਨ ਮੀਟਿੰਗ ਆ, ਉਹ ਤੋਂ ਪਹਿਲਾਂ ਸਰਕਾਰ ਨੂੰ ਦੱਸ ਦਿੱਤਾ ਜਾਵੇ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਢਿੱਲੇ ਪੈ ਜਾਵਾਂਗੇ, ਅਸੀਂ ਢਿੱਲੇ ਕੋ ਨਹੀਂ ਪੈਣਾ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਕੁਛ ਬਣ ਰਿਹਾ ਉਸ ਮੀਟਿੰਗ ਤੋਂ ਪਹਿਲਾਂ। ਮੀਟਿੰਗ 'ਚ ਕੀ ਬਣੇਗਾ ਕੱਖ ਨਹੀਂ ਪਤਾ, ਪਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣ ਰਹੀਆਂ ਨੇ। ਤਾਂ ਇਹਨਾਂ ਨੇ ਅੱਜ ਨਵੇਂ ਸਿਰੇ ਤੋਂ ਆਪਣੀ ਪੇਸ਼ਬੰਦੀ ਕੀਤੀ ਆ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਬੰਦਾ ਵਿਉਂਤਦਾ ਕਿ ਆਉਣ ਵਾਲੇ ਦਿਨਾਂ 'ਚ ਕੀ ਕੀਤਾ ਜਾਵੇ। ਪੰਜਾਬ ਦੀਆਂ ਜਥੇਬੰਦੀਆਂ ਅੱਡ ਕਰਦੀਆਂ ਨੇ ਆਪਣੀ ਮੀਟਿੰਗ। ਫਿਰ ਇਸ ਤੋਂ ਇਲਾਵਾ ਸੰਯੁਕਤ ਮੋਰਚਾ ਜਿਹੜਾ, ਜਿਹਦੇ ਵਿੱਚ ਹਰਿਆਣਾ ਆ ਜਾਂਦਾ ਜਾਂ UP ਆ ਜਾਂਦਾ, ਜਿਹੜੇ ਹੋਰ ਕਿਸਾਨ ਸੰਗਠਨ ਆ, ਉਹ ਅਲੱਗਾ ਕਰਦੇ ਨੇ ਮੀਟਿੰਗ। ਫਿਰ ਉਸ ਤੋਂ ਬਾਅਦ ਇਕੱਠੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰਦੇ ਨੇ। ਉਹਦੇ ਵਿੱਚ ਪ੍ਰੋਗਰਾਮ ਉਲੀਕੇ ਹੁੰਦੇ ਆ ਜਿਹੜੇ ਉਹਨਾਂ ਨੂੰ ਐਲਾਨ ਦਿੰਦੇ ਨੇ। ਤਾਂ ਅੱਜ ਇਹਨਾਂ ਨੇ ਇੱਕ ਜਿਹੜੀ ਮਹੱਤਵਪੂਰਨ ਗੱਲ ਕਹੀ ਆ ਉਹ ਇਹੋ ਕਹੀ ਆ ਕਿ ਜਿਹੜਾ ਟਰੈਕਟਰ ਮਾਰਚ ਆ, ਮਤਲਬ ਕਿ ਮੇਨ ਤਾਂ ਇਹਨਾਂ ਨੇ ਕਿਹਾ ਕਿ ਸਾਡੀ ਇੱਕ ਵਿਸ਼ੇਸ਼ ਪਰੇਡ ਹੋਏਗੀ ਐਤਕੀ 26 ਜਨਵਰੀ 'ਚ, ਟਰੈਕਟਰਾਂ ਵਾਲੀ ਪਰੇਡ। ਤਾਂ ਉਹ ਤਾਂ ਹੈ ਹੀ ਹੈ। ਕਹਿੰਦੇ ਕਿ ਇਹਦਾ ਟ੍ਰੇਲਰ ਜਿਹੜਾ ਅਸੀਂ ਦਿਖਾਉਣਾ ਉਹ ਹੁਣ 7 ਨੂੰ ਦਿਖਾਵਾਂਗੇ। ਮਤਲਬ ਫੋਰਕਾਸਟ ਹੈ ਜਿਹੜਾ 6 ਤੱਕ ਕਹਿੰਦੇ ਕਿ ਦਿੱਲੀ ਜਿਹੜੀ ਉਹ ਸਲਾਬੀ ਰਹਿ ਸਕਦੀ ਆ। ਤਾਂ 7 ਨੂੰ ਮੌਸਮ ਜਿਹੜਾ ਸਾਫ਼ ਹੋਏਗਾ। ਤਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਪਹਿਲੀ ਮੀਟਿੰਗ ਤੋਂ ਪਹਿਲਾਂ ਸੀਗਾ, ਫਿਰ ਉਸ ਤੋਂ ਬਾਅਦ ਇਹਨਾਂ ਨੇ ਪੋਸਟਪੋਨ ਕਰ ਦਿੱਤਾ, ਇਸ ਮੀਟਿੰਗ ਤੋਂ ਬਾਅਦ ਰੱਖ ਲਿਆ। ਤਾਂ ਹੁਣ ਅਗਲੀ ਜਿਹੜੀ ਮੀਟਿੰਗ ਉਹ ਤੋਂ ਐਨ ਪਹਿਲਾਂ, ਸੋ ਇਸ ਤਰ੍ਹਾਂ ਪੋਸਟਪੋਨ ਹੋਇਆ ਹੈ 2 ਵਾਰੀ ਟਰੈਕਟਰ ਮਾਰਚ। ਤਾਂ ਉਹ ਕਹਿੰਦੇ ਕਿ ਜਿਹੜਾ 26 ਜਨਵਰੀ ਨੂੰ ਅਸੀਂ ਜਲਵਾ ਤੁਹਾਨੂੰ ਦਿਖਾਉਣਾ, ਜਲਵਾ ਜੁੰਬਸ਼, ਤਾਂ ਉਹਦਾ ਇੱਕ ਝਲਕਾਰਾ ਤੁਹਾਨੂੰ ਵਿਖਾ ਦਿਆਂਗੇ। ਮਤਲਬ ਕਿ ਆਲੇ ਦੁਆਲੇ ਜਿੰਨੇ ਵੀ ਐਕਸਪ੍ਰੈਸ ਹੈਗੇ ਵੇ ਇਹਨਾਂ ਦੇ, ਜਿੰਨੀਆਂ ਵੀ ਹਾਈਵੇ ਸੜਕਾਂ ਨੇ ਵੱਡੀਆਂ, ਤਾਂ ਉਹ ਅਸੀਂ ਐ ਭਰ ਦਿਆਂਗੇ। ਮਤਲਬ ਕਿ ਜਿਹੜੇ ਟਿਕਰੀ ਵਾਲੇ ਆ ਉਹ ਸਿੰਘੂ ਤੱਕ ਆ ਜਾਣਗੇ, ਫਿਰ ਅਗਲੇ ਜਿਹੜੇ ਆ ਗਾਜ਼ੀਪੁਰ ਵਾਲੇ ਬਾਰਡਰ ਤੱਕ ਚੱਲ ਜਾਣਗੇ। ਇਸ ਤਰ੍ਹਾਂ ਮਤਲਬ ਕਿ 4 ਚੁਫੇਰੇ ਪਵਾਂਗੇ ਅਸੀਂ, ਤੇ ਦਿੱਲੀ ਦੇ ਆਲੇ ਦੁਆਲੇ ਘੁੰਮਾਂਗੇ। ਲੋਕੀ ਦੱਸਣਗੇ ਕਿ ਇਹ ਵੇਖੋ ਜੀ ਆਏ ਆ ਕਿਸਾਨ ਜਿਹੜੇ ਦਿੱਲੀ ਦੀ ਪਰਿਕਰਮਾ ਕਰਦੇ ਪਏ ਆ। ਮਤਲਬ ਕਿ ਐਸਾ ਇੱਕ ਪ੍ਰੋਗਰਾਮ ਲਿਖਿਆ ਉਹਨਾਂ ਨੇ। ਸੋ ਕਾਫੀ ਵੱਡਾ ਮਾਰਚ ਕੀਤਾ ਜਾਏਗਾ। ਦੂਜੇ ਪਾਸੇ ਜੇ ਦੇਖੀਏ ਤਾਂ ਹਰਿਆਣੇ ਵਾਲਿਆਂ ਨੇ ਵੀ ਉੱਥੇ ਗੱਲ ਕਹੀ ਹੈ, ਜਿਹੜੇ ਹਰਿਆਣਾ ਦੇ ਉੱਥੇ ਕਿਸਾਨਾਂ ਦੇ ਆਗੂ ਸੀਗੇ, ਮੈਂ ਉਹਨਾਂ ਨੂੰ ਸੁਣ ਰਿਹਾ ਸੀ। ਉਹ ਕਹਿ ਰਹੇ ਸੀਗੇ ਕਿ ਅਸੀਂ ਹਰੇਕ ਘਰ ਚੋਂ ਇੱਕ ਬੰਦੇ ਨੂੰ ਕਾਲ ਕੀਤੀ ਆ ਵੀ ਹਰਿਆਣੇ ਚੋਂ ਹਰੇਕ ਬੰਦਾ ਨਿਕਲੇ,
ਔਰ ਅਸੀਂ ਆਪਣੀਆਂ ਬੀਬੀਆਂ ਨੂੰ ਕਿਹਾ ਖਾਸ ਤੌਰ ਤੇ ਕਿ ਤੁਸੀਂ ਟਰੈਕਟਰ ਚਲਾ ਕੇ ਆਓ। ਔਰ ਦੂਜੀ ਗੱਲ ਉਹ ਕਹਿੰਦੇ ਕਿ ਅਸੀਂ ਇਹ ਵੀ ਪ੍ਰੋਗਰਾਮ ਦਿੱਤਾ ਕਿ ਜੇ ਕੋਈ ਨਹੀਂ ਆ ਸਕਦਾ ਦਿੱਲੀ, ਕੋਈ ਦੂਰ ਆ ਥੋੜਾ ਹਰਿਆਣੇ ਦੇ ਵਿੱਚ ਦਿੱਲੀ ਤੋਂ, ਤਾਂ ਉਹ ਉੱਥੇ ਆਪਣੇ ਜਿਹੜਾ ਕੋਈ ਤਹਿਸੀਲ ਪੱਧਰ ਆ ਜਾਂ ਜ਼ਿਲ੍ਹਾ ਪੱਧਰ ਆ ਉੱਥੇ ਦਫ਼ਤਰਾਂ ਦੇ ਮੋਹਰੇ ਜਿੱਥੇ ਵੀ ਹੈਗੇ ਆ ਸਦਰ ਮੁਕਾਮ ਆ ਜਾਂ ਤਹਿਸੀਲ ਪੱਧਰ ਤੇ, ਉਹ ਤੁਸੀਂ ਉੱਥੇ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਇੱਕ ਠੋਸ ਪ੍ਰੋਗਰਾਮ ਦੇ ਦਿੱਤਾ ਗਿਆ। ਪੰਜਾਬ ਵਾਲਿਆਂ ਨੇ ਸਾਫ਼ ਕਰ ਦਿੱਤਾ ਕਿ ਸਾਡੇ ਪ੍ਰੋਗਰਾਮ ਜਿਹੜੇ ਆ ਚਾਹੇ ਉਹ ਭਾਜਪਾ ਵਾਲਿਆਂ ਦਾ ਘਰਾਓ ਹੋਣ, ਫਿਰ ਮਾਲ ਵਗੈਰਾ ਜਿਹੜੇ ਕੁਛ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਉਹਨਾਂ ਦਾ ਘਰਾਓ, ਉਹ ਸਭ ਕੁਛ ਜਿਉਂਦਾ ਤਿਉਂ ਗਿਆ। ਤਾਂ ਨਵੀਂ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈ ਉਹ ਇਹੋ ਹੀ ਕਹੀ ਹੈ, ਜੇ ਆਪਾਂ ਦੇਖੀਏ ਸਾਰਾ ਇਸ ਮਾਮਲੇ ਦਾ ਕਨਕਲੂਜਨ, ਤਾਂ ਉਹ ਇਹੋ ਹੈ। ਇੱਕ ਤਾਂ ਇਹ ਕਹਿੰਦੇ ਆ ਕਿ ਭਲਕ ਤੋਂ ਪੂਰੇ ਦੇਸ਼ 'ਚ ਇੱਕ ਜਾਗਰਤੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਤਾਂ ਮਤਲਬ ਕਿ ਕਿਸਾਨ ਆਗੂ ਸਮਝ ਚੁੱਕੇ ਆ ਕਿ ਹੁਣ ਘਿਓ ਜਿਹੜਾ ਉਹ ਸਿੱਧੀ ਉਂਗਲ ਦੇ ਨਾਲ ਲੱਗਣਾ ਸੰਭਵ ਹੀ ਨਹੀਂ ਹੈਗਾ, ਉਂਗਲ ਟੇਢੀ ਕਰਨੀ ਪੈਣੀ ਆ। ਤਾਂ ਉਹ ਇੱਕ ਜਾਗਰਤੀ ਮੁਹਿੰਮ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚਲਾਉਣ ਲਈ ਇਹ ਸਕੀਮ ਬਣਾ ਰਹੇ ਆ। ਦੂਜੀ ਚੀਜ਼ ਇਹ ਕਰ ਰਹੇ ਨੇ ਕਿ 14 ਜਨਵਰੀ ਨੂੰ ਕਾਪੀਆਂ ਸਾੜੀਆਂ ਜਾਣਗੀਆਂ। ਫਿਰ ਮੇਰੇ ਖਿਆਲ ਦੇ ਨਾਲ ਗਾਂ ਸਰ ਛੋਟੂ ਰਾਮ ਜੀ ਦਾ ਦਿਹਾੜਾ ਆ ਰਿਹਾ, ਪਤਾ ਨਹੀਂ ਹੁਣ ਉਹ ਜਨਮ ਦਿਹਾੜਾ ਕੀ ਹੈ, ਉਹ ਤੋਂ ਲੈ ਕੇ 10 ਦਿਨ ਇਹਨਾਂ ਨੇ ਇਸ ਤਰ੍ਹਾਂ ਇੱਕ ਹੋਰ ਮੁਹਿੰਮ ਚਲਾਉਣੀ ਹੈ। ਤੇ ਇਸ ਤੋਂ ਵੱਖ ਜੇ ਆਪਾਂ ਦੇਖੀਏ ਤਾਂ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਬਰਕਰਾਰ ਰੱਖਿਆ। ਤਾਂ ਕੁੱਲ ਮਿਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਨੂੰ ਖਾਸ ਤੌਰ ਤੇ ਇੱਕ ਘੁੱਗੂ ਵਜਾ ਕੇ ਸੰਕੇਤ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਜੇ ਤੁਸੀਂ ਆਖੋਗੇ ਕਿ ਲਟਕਾਵੀਂ ਗੇਮ ਨਾਲ, ਲਮਕਾਵੀਂ ਗੇਮ ਦੇ ਨਾਲ ਅਸੀਂ ਇਹਨਾਂ ਨੂੰ ਢਿੱਲੇ ਪਾ ਲਾਂਗੇ, ਤਾਂ ਅਸੀਂ ਢਿੱਲੇ ਨਹੀਂ ਪੈਣਾ। ਤੇ ਅੱਜ ਇੱਕ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਆ ਦੇਰ ਸ਼ਾਮ ਨੂੰ, ਉਹ ਇਹ ਹੋਈ ਆ ਕਿ ਜਿਹੜੇ ਉੱਘੇ ਵਕੀਲ ਆ ਪ੍ਰਸ਼ਾਂਤ ਭੂਸ਼ਣ, ਜਿਹੜੇ ਕਿ ਯੋਗੇਂਦਰ ਯਾਦਵ ਦੇ ਸਾਥੀ ਵੀ ਆ, ਸਵਰਾਜ ਪਾਰਟੀ ਦੇ ਨੇਤਾ, ਤੁਹਾਨੂੰ ਪਤਾ ਹੀ ਆ, ਤਾਂ ਉਹ ਉੱਥੇ ਮਿਲੇ ਨੇ ਆ ਕੇ ਕਿਹਨਾਂ ਨੂੰ, ਕਿਸਾਨ ਯੂਨੀਅਨ ਉਗਰਾਹਾਂ ਵਾਲੇ ਜਿਹੜੇ, ਇਹਨਾਂ ਨੂੰ ਉਹਨਾਂ ਨੇ ਆ ਕੇ ਉਚੇਚਿਆਂ ਮਿਲਿਆ। ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਬਿਆਨਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਰਸਤਾ ਜਿਹੜਾ ਵੀ ਕਿਸਾਨਾਂ ਦੇ ਸਾਹਮਣੇ ਹੈ, ਹਰੇਕ ਰਸਤਾ ਜਿਹੜਾ ਉਹ ਅਜਮਾਇਆ ਜਾ ਸਕਦਾ। ਸੋ ਜ਼ੋਰ ਅਜ਼ਮਾਇਸ਼ ਜਿਹੜੀ ਹੈ ਉਹ ਤੁਸੀਂ ਦੇਖ ਲਓ ਕਿ ਚਫੇਰਿਓ ਹੀ ਆ, ਹਰੇਕ ਪਾਸੇ ਤੋਂ ਜ਼ੋਰ ਲਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਇੱਧਰ ਨਿਤਿਨ ਗਡਕਰੀ ਦਾ ਇੱਕ ਬਿਆਨ ਆਇਆ, ਤੁਹਾਨੂੰ ਪਤਾ ਮਿਨਿਸਟਰ ਨੇ ਤੇ RSS ਦੇ ਬਹੁਤ ਵੱਡੇ ਲੀਡਰ ਆ, ਤਾਂ ਉਹਨਾਂ ਨੇ ਕਿਹਾ, ਉਹ ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਜਿਹੜਾ MSP ਆ ਉਹ ਸਾਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਰਥਿਕ ਨੁਕਸਾਨ ਕਰ ਰਿਹਾ ਵਾ। ਔਰ ਦੂਸਰੀ ਚੀਜ਼ ਇਹ ਆ ਕਿ ਜੋ ਭੰਡਾਰਨ ਦੀ ਸਮੱਸਿਆ ਆ ਰਹੀ ਹੈ, ਮਤਲਬ ਕਿ ਜੋ ਅਸੀਂ ਫੂਡ ਖਰੀਦ ਰਹੇ ਹਾਂ, ਤਾਂ ਇਹਦੇ ਨਾਲ ਸਾਨੂੰ ਜਿਹੜੀ ਸਟੋਰੇਜ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ। ਸੋ ਇਹ ਦੋ ਮੇਜਰ ਸਮੱਸਿਆਵਾਂ ਨੇ। ਤਾਂ ਉਹ ਸਾਫ਼ ਤੌਰ 'ਤੇ ਮੇਰੇ ਖਿਆਲ ਦੇ ਨਾਲ RSS ਦਾ ਰੁਖ ਜਿਹੜਾ ਸਪਸ਼ਟ ਕਰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਪੂਰੀਆਂ ਪਲਾਨ ਦੇ ਨਾਲ, ਪੂਰੀਆਂ ਸਕੀਮ ਦੇ ਨਾਲ ਲਾਗੂ ਕਰਨ ਜਾ ਰਹੇ ਹਾਂ। ਜੀ 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 ਅਗਲੀ ਜਿਹੜੀ ਆ ਮਿੰਟ ਜੀ ਗੱਲ ਕਰਦੇ ਜਾਈਏ, ਕਿਸਾਨਾਂ ਨੇ ਪਰੇਡ ਦਾ ਤਾਂ ਦੇਤਾ ਪ੍ਰੋਗਰਾਮ, ਕਹਿੰਦੇ ਹੁਣ ਉਸ ਦੇ ਉਲਟ 26 ਜਨਵਰੀ ਨੂੰ RSS ਸਾਂਭੂਗੀ ਮੋਰਚਾ, ਪਿੰਡਾਂ 'ਚ ਜਾ ਕੇ ਕਰਨਗੇ ਇਹ ਕੰਮ। ਕਿਹੜਾ ਕੰਮ ਕਰਨਾ ਜੀ ਇਹਨਾਂ ਨੇ ਉੱਥੇ? ਹਾਂਜੀ, ਮੈਂ ਤੁਹਾਨੂੰ ਜਿਵੇਂ ਦੱਸਿਆ ਨਾ ਕਿ RSS ਦਾ ਵੀ ਪਤਾ ਲੱਗ ਜਾਂਦਾ ਹੁੰਦਾ, ਜਿਵੇਂ ਕੱਲ੍ਹ ਤੋਮਰ ਦੀਆਂ ਗੱਲਾਂ ਤੋਂ ਥੋੜ੍ਹਾ ਪਤਾ ਲੱਗ ਗਿਆ ਸੀਗਾ ਕਿ ਸਰਕਾਰ ਦਾ ਰੁਖ ਕੀ ਰਹੇਗਾ। ਤਾਂ ਉਸੇ ਤਰ੍ਹਾਂ ਹੁਣ RSS ਨੇ ਵੀ ਇੱਕ ਬਰੋਬਰ ਪ੍ਰੋਗਰਾਮ ਉਲੀਕ ਦਿੱਤਾ 26 ਜਨਵਰੀ ਨੂੰ। ਇਹਨਾਂ ਨੇ ਕੀ ਕਿਹਾ ਕਿ ਅਸੀਂ ਵੀ ਪਿੰਡਾਂ ਦੇ ਵਿੱਚ ਜਾ ਕੇ ਜਾਗਰਿਤ ਕਰਾਂਗੇ ਲੋਕਾਂ ਨੂੰ। ਮਤਲਬ ਕਿ ਇਹਨਾਂ ਨੇ ਸਿੱਧੇ ਤੌਰ 'ਤੇ ਇਹੋ ਗੱਲ ਕਹੀ ਆ ਕਿ ਅਸੀਂ ਕਿਸਾਨ ਪਰੇਡ ਕੱਢਾਂਗੇ ਅਤੇ ਜੋ ਵੀ ਕਿਸਾਨ ਸੰਗਠਨ ਇਹਨਾਂ ਦਾ ਉਹ ਪਿੰਡ ਜਾ ਕੇ ਆਪਣੀਆਂ ਮੰਗਾਂ ਅਤੇ ਕਾਨੂੰਨਾਂ ਬਾਰੇ ਜਾ ਕੇ ਗੱਲ ਦੱਸੇਗਾ। ਮੰਗਾਂ ਉਹ ਕਹਿੰਦੇ ਆ, ਮਤਲਬ ਕਿ ਨਿਚੋੜ ਹੀ ਕੱਢ ਦੇਣਾ, ਮੈਂ ਗੱਲ ਕਰ ਲਮਕਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ 26 ਜਨਵਰੀ ਨੂੰ ਜਿਵੇਂ ਇਹਨਾਂ ਨੇ ਪ੍ਰੋਗਰਾਮ ਦਿੱਤਾ, ਉਹਨਾਂ ਨੇ ਬਰੋਬਰ ਪ੍ਰੋਗਰਾਮ ਦੇ ਕੇ ਆਖ ਦਿੱਤਾ ਕਿ ਸਾਡੇ ਜਿਹੜੇ ਕਾਰਕੁਨ ਆ ਉਹ ਜਾਣ ਕੇ ਲੋਕਾਂ 'ਚ, ਮਤਲਬ ਕਿ 50,000 ਪਿੰਡ ਕਵਰ ਕੀਤੇ ਜਾਣਗੇ ਅਤੇ ਜਾ ਕੇ ਲੋਕਾਂ ਨੂੰ ਦੱਸਿਆ ਜਾਏਗਾ ਕਿ ਬਿੱਲ ਮਹੱਤਵਪੂਰਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਗੱਲ ਤਾਂ ਬਸ ਇਹੋ ਆ ਕਿ ਇਹਨਾਂ ਦੇ ਵਿੱਚ ਕੁਛ ਸੋਧਾਂ ਦੀ ਜ਼ਰੂਰਤ ਆ। ਮਤਲਬ ਕਿ ਪੂਰਨ ਤੌਰ 'ਤੇ ਇਹ ਰੱਦ ਨਹੀਂ ਹੋਣੇ ਚਾਹੀਦੇ, ਇਹਨਾਂ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਆ। ਬਸ ਕੀਤਾ ਇਹੋ ਜਾਣਾ ਚਾਹੀਦਾ ਕਿ ਸੋਧਾਂ ਕਰ ਦਿੱਤੀਆਂ ਜਾਣ, ਅਮੈਂਡਮੈਂਟਸ ਕਰ ਦਿੱਤੀਆਂ ਜਾਣ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਐਡੇ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕ ਕੇ RSS
ਕੀ ਕਹਿਣ ਜਾ ਰਿਹਾ, ਉਹਨਾਂ ਦਾ ਕਿਸਾਨ ਸੰਗਠਨ ਕੀ ਕਹਿਣ ਜਾ ਰਿਹਾ ਕਿ ਕਾਨੂੰਨ ਰੱਖ ਲੈਂਦੇ ਆ, ਸੋਧਾਂ ਕਰ ਲੈਂਦੇ ਆ। ਤਾਂ ਮਤਲਬ ਕਿ ਉਹੀ ਬੋਲੀ ਆ ਜੋ ਸਰਕਾਰ ਬੋਲ ਰਹੀ ਹੈ, ਸਰਕਾਰ ਦਾ ਜੋ ਰੁਖ ਆ ਉਹੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਗੱਲਾਂ 'ਚੋਂ ਸਾਫ਼ ਝਲਕ ਰਿਹਾ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਸੋਧਾਂ ਕਰਵਾ ਲਓ। ਤਾਂ ਸੋਧਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਪਤਾ ਹੈ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਇਸ ਟਾਈਮ, ਕਿਉਂਕਿ ਮਾਮਲਾ ਜਿਹੜਾ ਤੜੀ ਵਾਲਾ ਬਣਿਆ ਪਿਆ। ਸੋ ਇਹੀ ਹੈ ਕਿ ਹੁਣ RSS ਹੇਠਲੇ ਪੱਧਰ 'ਤੇ ਉਤਰੇਗੀ, ਕਿਸਾਨ ਵੀ ਹੋਣਗੇ ਕੁਝ ਸਟੇਟਾਂ ਦੇ ਵਿੱਚ, ਜਿਵੇਂ ਲਾ ਲਓ ਕਿ ਪੰਜਾਬ ਆ ਜਾਂ ਹਰਿਆਣਾ ਹੈ, ਜੇ ਉਹ ਇੱਥੇ ਉਤਰਦੇ ਤਾਂ ਮੇਰੇ ਖਿਆਲ ਦੇ ਨਾਲ ਸਥਿਤੀ ਜਿਹੜੀ ਆਮੋ ਸਾਹਮਣੇ ਵਾਲੇ ਦੀ ਹੋ ਜਾਏਗੀ ਅਤੇ ਗੱਲਾਂ ਤੁਹਾਨੂੰ ਪਤਾ ਗਾਂਹ ਵੀ ਜਾ ਸਕਦੀਆਂ। ਤਾਂ ਸਿੱਧੇ ਤੌਰ 'ਤੇ ਇਹੋ ਹੀ ਸੰਦੇਸ਼ ਆ ਮੇਰੇ ਖਿਆਲ ਦੇ ਨਾਲ। ਇਹ ਸਮਝਣ ਦੇ ਵਿੱਚ ਕੋਈ ਰਾਕਟ ਸਾਇੰਸ ਸਾਨੂੰ ਸਮਝਣ ਦੀ ਜ਼ਰੂਰਤ ਨਹੀਂ ਹੈ ਕਿ ਸਰਕਾਰ ਜਿਹੜੀ ਹੈ ਉਹ ਲਗਭਗ ਤੈਅ ਕਰ ਚੁੱਕੀ ਹੈ ਕਿ ਅਸੀਂ ਕਿਸ ਦਿਸ਼ਾ ਵੱਲ ਵਧਣਾ ਹੈ। ਉਹ ਇੰਤਜ਼ਾਰ ਕਰਨਗੇ, ਹਾਲੇ ਹੋਰ ਗੱਲਬਾਤ ਕਰਨਗੇ, ਪਰ ਜਿਹੜਾ ਅਸਲ ਇੰਤਜ਼ਾਰ ਰਹੇਗਾ ਕਿ ਕਿਤੇ ਇਸ ਪੱਖ ਤੋਂ ਕੋਈ ਗਲਤੀ ਹੋ ਜਾਵੇ ਮਾਮੂਲੀ ਜੀ, ਮਤਲਬ ਕਿ ਕਿਸਾਨ ਪੱਖ ਤੋਂ, ਤਾਂ ਇੱਧਰੋਂ ਕੋਈ ਮਾਮੂਲੀ ਜੀ ਵੀ ਗਲਤੀ ਹੋ ਜਾਵੇ ਜਾਂ ਮਾਮੂਲੀ ਜੀ ਕੋਈ ਕਮਜ਼ੋਰੀ ਸਾਡੇ ਹੱਥ ਲੱਗ ਜਾਵੇ ਤਾਂ ਅਸੀਂ ਚੋਟ ਜਿਹੜੀ ਉਹ ਸਖਤ ਕਰ ਦਈਏ। ਤਾਂ ਉਹਦੇ ਲਈ ਅਸੀਂ ਪਹਿਲਾਂ ਹੀ ਆਪਣਾ ਜਿਹੜਾ ਮੈਦਾਨ ਆ ਉਹ ਪਕਾ ਕੇ ਰੱਖ ਲਈਏ। ਜੀ ਜੀ ਜੀ। ਅਗਲੀ ਗੱਲ ਕਰੀਏ, ਮਾਤਾ ਮਹਿੰਦਰ ਕੌਰ ਨੇ ਕੰਗਣਾ ਰਣੌਤ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ। ਹਾਂਜੀ, ਵੈਸੇ ਤਾਂ ਕੰਗਣਾ ਵੀ ਆਂਦੀ ਹੋਊਗੀ ਕਿ ਐਤਕੀ ਪੰਗਾ ਕਿੱਥੇ ਲੈ ਲਿਆ। ਅੱਗੇ ਤੇ ਚਲੋ ਉਹਨਾਂ ਦੇ ਨਾਲ ਸੰਜੇ ਰਾਉਤ ਹੋਰਾਂ ਦੇ ਨਾਲ ਚੱਲਿਆ ਸੀਗਾ ਤੇ ਚਲੋ ਥੋੜਾ ਖੜਾ ਛੁੱਟ ਗਿਆ ਸੀਗਾ। ਇੱਧਰ ਪੰਜਾਬੀ ਨਹੀਂ ਖੜਾ ਛੱਡਦੇ, ਅੱਗੇ ਵੀ ਨੋਟਿਸ ਘੱਲਿਆ ਮੇਰੇ ਖਿਆਲ ਦੇ ਨਾਲ ਐਡਵੋਕੇਟ ਹਾਕਮ ਸਿੰਘ ਨੇ। ਤਾਂ ਹੁਣ ਇਸ ਤੋਂ ਬਾਅਦ ਸਿੱਧੇ ਤੌਰ 'ਤੇ ਕਹਿ ਲਈਏ ਕਿ ਮਾਣਹਾਨੀ ਦਾ ਮੁਕੱਦਮਾ ਜਿਹੜਾ ਉਹ ਬੇਬੇ ਮਹਿੰਦਰ ਕੌਰ ਨੇ ਦਾਖਲ ਕਰ ਦਿੱਤਾ ਹੈ। ਪਰ ਇਹਦੇ ਵਿੱਚ ਹੁਣ ਅਦਾਲਤ ਨੇ 11 ਜਨਵਰੀ ਨੂੰ ਇਹ ਮਾਮਲਾ ਜਿਹੜਾ ਉਹ ਸੁਣਨ ਵਾਸਤੇ ਰੱਖਿਆ, ਪੈਂਡਿੰਗ ਰੱਖਿਆ। ਤਾਂ ਮਾਮਲਾ ਤਾਂ ਸਭ ਨੂੰ ਪਤਾ ਹੀ ਹੈ ਕਿ ਕੰਗਣਾ ਰਣੌਤ ਨੇ ਕਿਸ ਤਰ੍ਹਾਂ ਦੀ ਇੱਕ ਵਾਹੀਆਤ ਟਿੱਪਣੀ ਕੀਤੀ ਸੀਗੀ ਜਿਹਦਾ ਕੋਈ ਆਧਾਰ ਨਹੀਂ ਸੀਗਾ। ਉਹਨੇ ਉਹੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਵਟਸਐਪ ਯੂਨੀਵਰਸਿਟੀ ਦੀ ਪੜ੍ਹਾਈ ਸੀ ਉਹੀ ਕਰਕੇ ਤੇ ਆਪਣੀ ਡਿਗਰੀ ਉੱਥੇ ਦਿਖਾ ਦਿੱਤੀ ਕਿ ਉਹ ਕਿੱਡੀ ਵੱਡੀ ਭਗਤਣੀ ਹੈ ਤੇ ਕਿੱਡੀ ਅੰਧ ਭਗਤਣੀ ਹੈ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਮਾਮਲਾ ਵਿਗੜਿਆ ਵੀ ਆ, ਦਲਜੀਤ ਦੋਸਾਂਝ ਨਾਲ ਪੰਗਾ ਪੈ ਗਿਆ। ਹਾਲਾਂਕਿ ਕੁਛ ਤੁਹਾਨੂੰ ਪਤਾ ਇੱਧਰੋਂ ਵੀ ਟਿੱਪਣੀਆਂ ਜਿਹੜੀਆਂ ਉਹ ਐਸੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਵੇਂ ਆਪਾਂ ਕਹਿੰਦੇ ਹਾਂ ਕਿ ਨਹੀਂ ਧੀ ਭੈਣ ਕਿਸੇ ਦੀ ਵੀ ਹੋਵੇ ਨਹੀਂ ਕਰਨੀਆਂ ਚਾਹੀਦੀਆਂ। ਇੱਧਰੋਂ ਵੀ ਹੁਣ ਪਤਾ ਨਹੀਂ ਕੌਣ ਕਰ ਰਿਹਾ ਸੀ ਕੌਣ ਨਹੀਂ ਕਰ ਰਿਹਾ। ਉਦੋਂ ਤਾਂ ਵਾਛੜ ਹੀ ਚੱਲ ਪਈ ਸਾਰੇ ਪਾਸੋਂ, ਕੋਈ ਉੱਧਰੋਂ ਟਵੀਟ ਤੋਂ ਟਵੀਟ, ਕੋਈ ਉੱਧਰੋਂ ਟਵੀਟ ਤੋਂ ਟਵੀਟ। ਮਤਲਬ ਇਹ ਹੈ ਕਿ ਕਾਫੀ ਜ਼ਿਆਦਾ ਵਾਪਰ ਗਈ ਕਹਾਣੀ, ਇਹ ਬਹੁਤ ਜ਼ਿਆਦਾ ਅੱਗੇ ਚੱਲ ਗਈ। ਤਾਂ ਉਹ ਫਿਰ ਹੁਣ ਜਿਹੜੇ ਪੰਜਾਬੀ ਆ ਤੁਹਾਨੂੰ ਪਤਾ ਹੀ ਹੈ ਜਦੋਂ ਸੱਟ ਤੁਸੀਂ ਉਹਨਾਂ ਦੀ ਜ਼ਮੀਰ 'ਤੇ ਕਰਦੇ ਹੋ ਤਾਂ ਕਿਤੇ ਨਾ ਕਿਤੇ ਫਿਰ ਤੁਹਾਨੂੰ ਨੁਕਸਾਨ ਵਾਸਤੇ ਤਿਆਰ ਰਹਿਣਾ ਚਾਹੀਦਾ। ਉਹ ਜ਼ਮੀਰ 'ਤੇ ਚੋਟ ਕੀਤੀ ਗਈ ਸੀਗੀ। ਭੈਣਾਂ ਜਿਹੜੀਆਂ ਹੁੰਦੀਆਂ ਨੇ ਸਾਡੀਆਂ ਧੀਆਂ ਜਾਂ ਇੱਜ਼ਤਾਂ ਸਾਡੀਆਂ ਜਿਹੜੀਆਂ, ਉਹਨਾਂ 'ਤੇ ਜਦੋਂ ਤੁਸੀਂ ਸਵਾਲ ਚੱਕਦੇ ਹੋ ਤਾਂ ਫਿਰ ਤਿਆਰ ਰਹੋ, ਤੁਹਾਨੂੰ ਵੀ ਬਹੁਤ ਕੁਛ ਬਰਦਾਸ਼ਤ ਕਰਨਾ ਪੈ ਸਕਦਾ। ਹਾਲਾਂਕਿ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਅਸੀਂ ਉਸ ਪੱਧਰ 'ਤੇ ਨਹੀਂ ਜਾਣ ਵਾਸਤੇ ਕਹਿੰਦੇ ਕਿ ਸਾਡੇ ਨੌਜਵਾਨ ਵੀ ਉਸ ਪੱਧਰ 'ਤੇ ਚੱਲ ਜਾਣ ਜਿੱਥੇ ਕੋਈ ਦੂਸਰਾ ਖਲੋਤਾ ਵਾ, ਪਰ ਉਹਦਾ ਤੁਹਾਨੂੰ ਖਮਿਆਜ਼ਾ ਜ਼ਰੂਰ ਭੁਗਤਣਾ ਪੈਂਦਾ। ਤਾਂ ਮੇਰੇ ਖਿਆਲ ਦੇ ਨਾਲ ਕੰਗਣਾ ਰਣੌਤ ਜਿਹੜੀ ਕਿ ਇਸ ਸੱਭਿਆਚਾਰ ਨੂੰ ਸਮਝਦੀ ਆ, ਗੁਆਂਢੀ ਸੂਬੇ ਤੋਂ ਆ, ਚੰਡੀਗੜ੍ਹ ਪੜ੍ਹੀ ਆ, ਉਹਦੇ ਮਿੱਤਰਾਂ ਦੀ ਸੂਚੀ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਨੇ, ਤਾਂ ਉਹਨੂੰ ਸਾਰੀ ਸਮਝ ਸੀ। ਪਰ ਜੇ ਉਹਨੇ ਅਣਜਾਣਪੁਣੇ ਇਸ ਤਰ੍ਹਾਂ ਦੀ ਗਲਤੀ ਕਰ ਵੀ ਲਈ ਤੇ ਜੇ ਉਹ ਸਿਆਣੀ ਹੁੰਦੀ, ਪੰਜਾਬੀਆਂ ਨੇ ਉਹਨੂੰ ਬਹੁਤ ਪਿਆਰ ਕੀਤਾ ਵਾ, ਬਹੁਤ ਪਿਆਰ ਦਿੱਤਾ। ਪੰਜਾਬੀਆਂ ਦੇ ਮੁੰਡੇ ਨੇ ਤਾਂ ਉਹਦੇ ਨਾਲ ਮੇਰੇ ਖਿਆਲ ਦੇ ਨਾਲ ਫਿਲਮ ਵੀ ਕੀਤੀ ਹੈ, ਜੱਫੀ ਆ ਮੁੰਡਾ ਜਿਹੜਾ, ਤਾਂ ਉਹ ਉਸ ਗੱਲ ਨੂੰ ਨਿਬੇੜ ਸਕਦੀ ਸੀ। ਕਹਿਣ ਦਾ ਭਾਵ ਇਹ ਹੋਆ ਕਿ ਬਹੁਤ ਸੌਖਿਆਂ ਨਿਬੜ ਜਾ ਸਕਦਾ ਸੀਗਾ ਕਿ ਹਾਂ ਮੈਂ ਭੁਲੇਖੇ ਨਾਲ ਸ਼ੇਅਰ ਕਰ ਲਈ ਹੈ ਤਸਵੀਰ ਜਾਂ ਮੇਰੇ ਤੋਂ ਗਲਤੀ ਹੋ ਗਈ, ਕੋਈ ਵੱਡੀ ਗੱਲ ਨਹੀਂ ਸੀ। ਪਰ ਜਿਸ ਤਰੀਕੇ ਨਾਲ ਉਹਨੇ ਚਿੜਾਉਣਾ ਸ਼ੁਰੂ ਕਰ ਦਿੱਤਾ, ਹੁਣ ਵੀ ਕੱਲ੍ਹ ਵੀ ਮੇਰੇ ਖਿਆਲ ਦੇ ਨਾਲ ਉਹਨੇ ਫਿਰ ਦਲਜੀਤ ਦੋਸਾਂਝ ਦੇ ਨਾਲ ਪੰਗਾ ਭੇਜ ਲਿਆ। ਉੱਧਰੋਂ ਇੱਕ ਹੋਰ ਹੈਗੀ ਆ, ਉਹ ਸੀ ਗ੍ਰੇਡ ਫਿਲਮਾਂ ਕੀਤੀਆਂ ਉਹਨੇ, ਪਾਇਲਟ ਸੀ ਤੇ ਹੁਣ ਤੇ ਫੇਲ ਐਕਟਰ ਨਹੀਂ ਆ। ਉਹਨੇ ਗਾ ਸਿੱਧੂ ਮੂਸੇਵਾਲਾ ਘੇਰ ਲਿਆ, ਸਿੱਧੂ ਮੂਸੇਵਾਲਾ ਵੀ 7 ਵਜੇ ਸ਼ਾਮ ਨੂੰ ਲਾਈਵ ਹੋ ਗਿਆ। ਉਹਨੇ ਵੀ ਤੁਹਾਨੂੰ ਪਤਾ ਹੀ ਆ ਫਿਰ ਉਹ ਵੀ ਕੱਦ ਦਾ ਜਿੰਨਾ ਲੰਮਾ ਉਹਨਾਂ ਹੀ ਜ਼ਬਾਨ ਦਾ ਵੀ ਆ, ਉਹਨੇ ਵੀ ਫਿਰ ਅੱਗੋਂ ਗੱਲਾਂ ਉਹੋ ਜਿਹੀਆਂ ਕਰ ਦਿੱਤੀਆਂ। ਤਾਂ ਕੁੱਲ ਮਿਲਾ ਕੇ ਇੱਕ ਮਿਸਾਨ ਪਿਆ ਗਿਆ ਇਹਨਾਂ ਦਾ ਆਪਸ ਦੇ ਵਿੱਚ ਵੀ ਪਿਆ ਗਿਆ। ਪਰ ਹੁਣ ਕੰਗਣਾ ਰਣੌਤ ਜਿਹੜੀ ਆ ਜਦ ਉਹ ਬਿਲਕੁਲ ਝੂਠੀ ਸਾਬਤ ਹੋਈ ਇਸ ਮਾਮਲੇ ਦੇ ਵਿੱਚ, ਤਾਂ ਫਿਰ ਵੀ ਉਹਨੇ ਕੋਈ ਅਫਸੋਸ ਨਹੀਂ ਪ੍ਰਗਟਾਇਆ, ਕੋਈ ਮਾਫੀ ਨਹੀਂ ਮੰਗੀ ਚੱਜ ਦੇ ਨਾਲ, ਕੋਈ ਸਫਾਈ ਨਹੀਂ ਦਿੱਤੀ। ਤਾਂ ਕਾਨੂੰਨੀ ਬਦਲ ਹੀ ਬਚਦਾ, ਫਿਰ ਉਹ ਕਾਨੂੰਨੀ ਬਦਲ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਵਾ।
ਜੀ 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 ਅਗਲੀ ਗੱਲ ਕਰੀਏ, ਕਹਿੰਦੇ ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਨੂੰ ਉਪਲਬਧ ਕਰਵਾਏ ਮੋਬਾਈਲ ਰਹਿਣ ਬਸੇਰੇ। ਹਾਂਜੀ ਦੇਖੋ, ਜੋ ਵੀ ਆ ਮੇਰੇ ਖਿਆਲ ਦੇ ਨਾਲ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਵੈਸੇ ਕਈ ਮੌਕਿਆਂ ਤੇ ਜਿਹੜੀ ਆ ਵੱਧ ਘੱਟ ਵੀ ਹੋਈ ਆ, ਪਰ ਜਿੰਨਾ ਵੀ ਹੈ ਮੇਰੇ ਖਿਆਲ ਦੇ ਨਾਲ ਠੀਕ ਹੋ ਰਿਹਾ ਤੇ ਜ਼ਰੂਰਤ ਵੀ ਹੈ। ਇਸ ਵੇਲੇ ਸਮੇਂ ਦੀ ਜ਼ਰੂਰਤ ਆ। ਤੁਸੀਂ ਦੇਖੋ, ਮੈਂ ਜਿਵੇਂ ਅੱਗੇ ਮੌਸਮ ਦੀ ਗੱਲ ਕੀਤੀ ਆ, ਬੜਾ ਮੰਦੜਾ ਆ ਲਿਆ। ਉੱਥੇ ਦੇ ਲੋਕ ਤੇ ਧੰਨ ਆ। ਮੈਂ ਨਾ ਤਸਵੀਰ ਵੇਖ ਰਿਹਾ ਸੀ, ਸੱਚ ਜਾਣੇ ਥੋੜਾ ਮੈਂ ਢਿੱਲਾ ਆ ਤੇ ਟਾਈਮ ਨਹੀਂ ਲੱਗਦਾ, ਇੰਨਾ ਨਿਗਾਹ ਨਹੀਂ ਲੱਗਦੀ ਤੇ ਪਰ ਕਈ ਵਾਰ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਉਹ ਤੁਹਾਨੂੰ ਬੰਨ੍ਹ ਲੈਂਦੀਆਂ ਨੇ ਨਾਲ। ਕੁਛ ਤਸਵੀਰਾਂ ਐਸੀਆਂ ਹੁੰਦੀਆਂ ਨੇ ਉਹ ਤੁਹਾਨੂੰ ਬੰਨ੍ਹ ਲੈਂਦੀਆਂ ਨੇ ਨਾਲ। ਮੈਂ ਇੱਕ ਤਸਵੀਰ ਦੇਖ ਰਿਹਾ ਸੀ, ਸ਼ਾਇਦ ਉਹ ਤੁਸੀਂ ਇੰਟਰਨੈਟ ਤੇ ਦੇਖਿਓ, ਇਹਨੂੰ ਗੌਰ ਨਾਲ ਦੇਖਿਓ। ਟਰਾਲੀ ਦੇ ਵਿੱਚ ਥੱਲੇ ਮਤਲਬ ਕਿ ਵੜੇ ਨੇ, ਮੀਂਹ ਤੋਂ ਬਚਣ ਦਾ ਯਤਨ ਕਰ ਰਹੇ ਨੇ ਤੇ ਜਿੱਥੋਂ ਫੋਟੋ ਖਿੱਚੀ ਗਈ ਹੈ ਜਿਸ ਐਂਗਲ ਤੋਂ, ਤਾਂ ਪਿੱਛੇ ਖੁੱਲੇ ਦੇ ਵਿੱਚ ਅੱਗ ਬਲ ਰਹੀ। ਉਹ ਇੱਕ ਸੰਕੇਤਕ ਚੀਜ਼ ਨੂੰ ਤੁਸੀਂ ਦੇਖੋ। ਮੈਂ ਦੇਖਿਆ ਕਿ ਕਮਾਲ ਦੀ ਗੱਲ ਆ ਕਿ ਇੰਨਾ ਮੀਂਹ ਪੈ ਰਿਹਾ ਵਾ, ਅੱਗ ਬਲਣ ਦਾ ਸੰਕੇਤ ਸ਼ਾਇਦ ਇਹ ਆ ਕਿ ਇੱਥੇ ਲੰਗਰ ਬੰਦ ਨਹੀਂ ਹੋਣਗੇ। ਇਹ ਜੋ ਇਸ ਵੇਲੇ ਸੰਗਤ ਦੇ ਵਿੱਚ ਲੰਗਰ ਦੀ ਮਤਲਬ ਕਿ ਪੰਗਤ ਦੀ ਜਿਹੜੀ ਇੱਕ ਬਹੁਤ ਮਹਾਨ ਪਰੰਪਰਾ ਹੈ, ਉਹ ਜਿਉਂਦੀ ਤਿਉਂ ਹੀ ਰਹੇਗੀ। ਲੱਕੜਾਂ ਗਿੱਲੀਆਂ ਹੋ ਜਾਣ, ਆਟਾ ਗਿੱਲਾ ਹੋ ਜਾਵੇ, ਉੱਥੇ ਕੁਛ ਵੀ ਹੋ ਜਾਵੇ, ਮਤਲਬ ਕਿ ਸਭ ਕੁਝ ਚੱਲਦਾ ਰਹੂਗਾ। ਤਾਂ ਮੀਂਹ ਪੈਂਦੇ 'ਚ ਅੱਗ ਬਲਣਾ, ਮੈਨੂੰ ਇਹੀ ਲੱਗਿਆ ਕਿ ਸ਼ਾਇਦ ਇਹ ਮੈਸੇਜ ਹੈ ਕੁਦਰਤ ਦਾ ਕਿ ਮੀਂਹ ਪੈ ਰਿਹਾ, ਲੋਕ ਟਰਾਲੀਆਂ ਦੇ ਥੱਲੇ ਵੜੇ ਹੋਏ ਆ। ਕਿਸੇ ਫੋਟੋਗ੍ਰਾਫਰ ਨੇ ਬੜੀ ਸ਼ਾਨਦਾਰ ਐਂਗਲ ਤੋਂ ਫੋਟੋ ਖਿੱਚੀ ਆ। ਤਾਂ ਉਹ ਮੈਨੂੰ ਬਹੁਤ ਜ਼ਿਆਦਾ ਉਸ ਫੋਟੋ ਨੇ ਆਪਣੇ ਨਾਲ ਬੰਨ੍ਹ ਕੇ ਰੱਖਿਆ ਕਿ ਇਹ ਇੱਦਾਂ ਹੀ ਲੱਗਦਾ ਕਿ ਕੋਈ ਜਿੱਦਾਂ ਕਹਿ ਲਓ ਕਿ ਚਮਤਕਾਰ ਹੈ। ਜਦੋਂ ਆਪਾਂ ਕਹਿੰਦੇ ਨੇ ਚਮਤਕਾਰ ਕੋ ਨਮਸਕਾਰ ਹੈ, ਤਾਂ ਇਹ ਚਮਤਕਾਰ ਨਹੀਂ ਤਾਂ ਹੋਰ ਕੀ ਹੈ ਕਿ ਸਭ ਕੁਛ ਗਿੱਲਾ, ਸਭ ਕੁਛ ਸਿੱਲਾ, ਪਰ ਹੌਸਲਾ ਜਿਹੜਾ ਉਹ ਬਿਲਕੁਲ ਬੁਲੰਦ ਆ, ਬਿਲਕੁਲ ਬੁਲੰਦ ਆ। ਉਹੀ ਚੀਜ਼ ਆ ਅੱਜ ਵੀ ਦੇਖਿਆ ਕਿ ਮੀਂਹ ਪਿਆ, ਰਾਤ ਵੀ ਪਿਆ, ਅੱਜ ਸਵੇਰੇ ਵੀ ਪਿਆ। ਸਾਡੇ ਵੀ ਇੱਥੇ ਲਗਾਤਾਰ ਪੈ ਰਿਹਾ, ਮੁਸਲਸਲ 2-3 ਦਿਨ ਤੋਂ ਪੈ ਰਿਹਾ ਵਾ, ਪਰ ਬਾਵਜੂਦ ਇਸ ਦੇ ਉੱਤੇ ਲੰਗਰ ਜਿਉਂ ਦੇ ਤਿਉਂ ਚੱਲ ਰਹੇ ਆ, ਹੌਸਲੇ ਜਿਉਂ ਦੇ ਤਿਉਂ ਬੁਲੰਦ ਆ, ਸਟੇਜਾਂ ਵੀ ਚੱਲ ਰਹੀਆਂ ਨੇ, ਸਭ ਕੁਛ ਉੱਦਾਂ ਹੀ ਹੋ ਰਿਹਾ। ਤਾਂ ਮੰਨਿਆ ਜਾਵੇ ਕਿ ਇਹ ਵਾਕਿਆ ਕਾਇਨਾਤ ਹੀ ਲੜ ਰਹੀ ਹੈ, ਖੁਦ ਹੀ ਲੜ ਰਹੀ ਹੈ, ਸਭ ਕੁਛ ਜਿਹੜਾ ਪਿੱਛੇ ਛੁੱਟ ਕੇ ਆਉਂਦਾ। ਖੈਰ ਹੁਣ ਉੱਥੇ ਜਿਹੜੇ ਰਹਿਣ ਬਸੇਰੇ ਆ, ਕਿਉਂਕਿ ਦੇਖੋ ਗੱਲ ਇਹ ਆ ਕਿ ਚਲੋ ਇਹ ਆਪਣੇ ਜਜ਼ਬਾਤ ਆ, ਮੈਂ ਆਪਣੇ ਜਜ਼ਬਾਤਾਂ ਦੀ ਤਰਜਮਾਨੀ ਆਪ ਕਰਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਆ ਤੇ ਤੁਸੀਂ ਵੀ ਹੁਣ ਜਜ਼ਬਾਤੀ ਹੋ ਗਏ ਹੋ ਯਾਰ ਕਿੰਨਾ ਉਹਨਾਂ ਦਾ ਸਿਰੜਿਆ, ਕਿੰਨਾ ਸਿਦਕਿਆ। ਪਰ ਦੂਜੀ ਗੱਲ ਇਹ ਆ ਕਿ ਇਹ ਵੀ ਵੇਖਣਾ ਪਏਗਾ ਕਿ ਜਿਹੜਾ ਹਾਲਾਤ ਆ ਉੱਥੇ ਉਹ ਬਹੁਤ ਜ਼ਿਆਦਾ ਦੁਖਾਂਤਕ ਵੀ ਆ, ਦੁਖਾਂਤਕ ਵੀ ਆ। ਹੁਣ ਤੁਸੀਂ ਆ ਦੇਖ ਲਓ ਕਿ ਇਹਨਾਂ ਰਾਤਾਂ ਦੇ ਵਿੱਚ ਮੀਂਹ ਕਣੀ ਦਾ ਜੇ ਇਸ ਤਰ੍ਹਾਂ ਦਾ ਮੌਸਮ ਬਣ ਜਾਵੇ ਤਾਂ ਬਹੁਤ ਔਖਾ ਵੀ ਹੋ ਜਾਂਦਾ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਗਦੇਲੇ ਗਦੂਲੇ ਭਿੱਜ ਜਾਂਦੇ ਆ, ਕੰਬਲ ਵਗੈਰਾ ਜੇ ਭਿੱਜ ਜਾਣ ਤੇ ਉਹ ਛੇਤੀ ਸੁੱਕਦੇ ਨਹੀਂ ਸਿਆਲਾਂ ਦੇ ਵਿੱਚ। ਇਹ ਇੱਕ ਦਿੱਕਤ ਹੈ, ਪੈਣ ਦੀ ਸਮੱਸਿਆ, ਕਿਉਂਕਿ ਉੱਥੇ ਬਹੁਤ ਜ਼ਿਆਦਾ ਸੰਗਤ ਆ। ਕੋਈ ਤਾਦਾਦ ਛੋਟੀ ਮੋਟੀ ਹੋਵੇ ਫਿਰ ਤਾਂ ਚਲੋ ਹੋ ਜਾਂਦੀ ਆ ਕਿਤੇ ਨਾ ਕਿਤੇ ਪ੍ਰਬੰਧਬਾਜ਼ੀ, ਪਰ ਜੇ ਤਾਦਾਦ ਬਹੁਤ ਵੱਡੀ ਹੋਵੇ ਤਾਂ ਸਮੱਸਿਆ ਆਉਂਦੀ ਹੈ। ਤਾਂ ਤਾਂ ਦਿੱਲੀ ਕਮੇਟੀ ਨੇ ਇੱਕ ਹੀਲਾ ਕੀਤਾ ਵਾ, ਰਹਿਣ ਬਸੇਰੇ, ਮੋਬਾਈਲ ਰਹਿਣ ਬਸੇਰੇ, ਮਤਲਬ ਕਿ ਜਿੱਦਾਂ ਇਹਨਾਂ ਦੀਆਂ ਵੱਡੀਆਂ ਲਾਰੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਰਹਿਣ ਬਸੇਰੇ 'ਚ ਤਬਦੀਲ ਕਰ ਦਿੱਤਾ। 25 ਲਾਰੀਆਂ ਲਾ ਦਿੱਤੀਆਂ ਬੱਸਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਤਾਂ ਉਹਨਾਂ ਦੇ ਵਿੱਚ ਬਹੁਤ ਸੋਹਣੇ ਗੱਦੇ ਲਾ ਦਿੱਤੇ ਆ, ਬੈੱਡ ਲਾ ਦਿੱਤੇ ਆ ਕਿ ਤੁਸੀਂ ਆਰਾਮ ਕਰੋ, ਔਰ ਜਿੱਥੇ ਵੀ ਮਤਲਬ ਕਿ ਜ਼ਰੂਰਤ ਹੈ ਉੱਥੇ ਹੀ ਉਹ ਚਲੇ ਜਾਣਗੇ ਰਹਿਣ ਬਸੇਰੇ। ਤਾਂ ਹੀ ਆਪਾਂ ਉਹਨਾਂ ਨੂੰ ਮੋਬਾਈਲ ਕਹਿੰਦੇ ਹਾਂ ਨਾ। ਵੈਸੇ ਤਾਂ ਹੁਣ ਤਾਂ ਤੁਹਾਡੇ ਇੱਧਰ ਬਾਹਰਲੇ ਮੁਲਕਾਂ 'ਚ ਤਾਂ ਦੱਸਦੇ ਘਰ ਵੀ ਇਸ ਤਰ੍ਹਾਂ ਦੇ ਪੱਟ ਕੇ ਅੰਗਰੇਜ਼ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਜਾਂਦੇ ਨੇ। ਤਾਂ ਇੱਧਰ ਯਾਨੀ ਇਹੋ ਜਿਹਾ ਸਿਸਟਮ ਹੈ ਜਿਹੜਾ ਘੱਟ ਦੇਖਿਆ, ਪਰ ਆਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਕਮੇਟੀ ਕਰ ਰਹੀ ਆ ਬਹੁਤ ਜ਼ਰੂਰੀ ਆ। ਜਿੱਦਾਂ ਪੋਰਟੇਬਲ ਟੋਇਲਟ ਆ ਜਾਂਦੇ ਆ ਜਾਂ ਇਹ ਚੀਜ਼ਾਂ ਆ ਜਾਂਦੀਆਂ, ਬਿਲਕੁਲ ਸਹੀ ਕਰ ਰਹੇ ਆ। ਦੇਖੋ ਜੇ ਉਹਨਾਂ ਦੇ ਪ੍ਰਬੰਧ 'ਚ ਕੋਈ ਕਮੀ ਹੁੰਦੀ ਆ, ਕੋਈ ਪੇਸ਼ੀ ਹੁੰਦੀ ਆ ਤਾਂ ਸੰਗਤ ਸਵਾਲ ਚੁੱਕ ਵੀ ਸਕਦੀ ਆ, ਪਰ ਜਿੱਥੇ ਉਹ ਠੀਕ ਨੇ ਉੱਥੇ ਠੀਕ ਵੀ ਕਹਿਣਾ ਚਾਹੀਦਾ। ਤੇ ਜੋ ਮਰਜ਼ੀ ਆ ਇਸ ਵੇਲੇ ਠੀਕ ਆ ਕਿ ਅਕਾਲੀ ਦਲ ਨੂੰ ਵੀ ਆਪਣੀ ਜ਼ਰੂਰਤ ਆ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਜਿਹੜਾ ਕਿਸਾਨ ਵੋਟ ਬੈਂਕ ਆ। ਸਭ ਦੀ ਆਪੋ ਆਪਣੀ ਜ਼ਰੂਰਤ ਹੋ ਸਕਦੀ ਹੈ ਰਾਜਨੀਤਿਕ ਤੌਰ 'ਤੇ, ਪਰ ਜੋ ਗੁਰੂ ਘਰਾਂ ਦੇ ਵਿੱਚੋਂ ਆ ਰਿਹਾ ਉਹ ਵੀ ਠੀਕ ਆ। ਮੈਂ ਕਹਿੰਦਾ ਕਿ ਉਹਦੀ ਵੀ ਸ਼ਲਾਘਾ ਕਰਨੀ ਚਾਹੀਦੀ ਆ। ਜਦੋਂ ਇਹ ਜਾਂਦੇ ਨੇ ਆਪਣੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਪਿੱਛੇ ਜੋ ਲੰਗਰ ਪਹੁੰਚਾਇਆ ਜਾਂਦਾ ਉਹਦੀ ਸੇਵਾ ਵੀ ਦਿੱਲੀ ਕਮੇਟੀ ਕਰ ਰਹੀ ਹੈ, ਤਾਂ ਚੰਗਾ ਕੰਮ ਹੈ। ਮੇਰੇ ਖਿਆਲ ਦੇ ਨਾਲ ਹੋਰ ਵੀ ਕਰਨ ਦੀ ਜ਼ਰੂਰਤ ਆ, ਜਿੰਨਾ ਵੀ ਕਰ ਸਕਦੇ। NRI ਕਰ ਰਹੇ ਆ ਜਾਂ ਗੁਰੂ ਘਰ ਕਰ ਰਹੇ ਆ, ਬਹੁਤ ਵਧੀਆ ਚੀਜ਼ ਹੈ।
ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਪੰਜਾਬ ਨੇ ਚੰਡੀਗੜ੍ਹ ਦੇ ਉੱਤੇ ਆਪਣਾ ਦਾਅਵਾ ਹੋਰ ਵੀ ਕਮਜ਼ੋਰ ਕੀਤਾ ਜੀ। ਨਹੀਂ, ਦਾਵਾ ਤੇ ਬਸ ਇੰਨਾ ਕਮਜ਼ੋਰ ਕਰ ਲਿਆ ਕਿ ਹੁਣ ਤੁਸੀਂ ਜੇ ਕਿਤੇ ਚੰਡੀਗੜ੍ਹ ਜਾਓ ਤਾਂ ਠੀਕ ਆ, ਘੁੰਮੋ ਫਿਰੋ, ਬਸ ਇੰਨਾ ਕੁ ਫਰਜ਼ ਅਦਾ ਕਰ ਲਓ ਕਿ ਜਦੋਂ ਬੱਚੇ ਪੁੱਛਣ ਕਿ ਹਾਂ ਭਾਈ ਐਡਾ ਖੂਬਸੂਰਤ ਸ਼ਹਿਰ ਪੰਜਾਬ ਦੇ ਵਿੱਚ ਹੈ ਜਾਂ ਕਿਤੇ ਹੋਰ ਹੈ, ਤਾਂ ਉਹਨਾਂ ਨੂੰ ਚੰਡੀਗੜ੍ਹ ਦੀ ਹਿਸਟਰੀ ਦੱਸ ਦਿਓ ਕਿ ਬਈ ਪੁੱਤਰ ਗੱਲ ਇਹ ਆ ਕਿ ਪਹਿਲਾਂ ਲਾਹੌਰ ਦਰਬਾਰ ਸੀ, ਫਿਰ ਸ਼ਿਮਲੇ ਆ ਵੱਜੇ, ਸ਼ਿਮਲੇ ਤੋਂ ਇੱਧਰ ਨੂੰ ਆ ਗਏ ਚੰਡੀਗੜ੍ਹ, ਤੇ ਰਿਹਾ ਸਾਡੇ ਕੋਲ ਚੰਡੀਗੜ੍ਹ। ਮਤਲਬ ਕਿ ਘਰ ਤੇ ਆਪਦਾ ਕੀ ਬਣਨਾ ਸੀ, ਪਿੰਡ ਤੇ ਆਪਦਾ ਕੀ ਬਣਨਾ ਸੀ, ਪੱਕੀ ਸੱਥ ਵੀ ਨਹੀਂ ਬਣਾ ਸਕੇ ਅਸੀਂ ਜਿੱਥੇ ਬਹਿਣ ਖਲੋਣ ਜੋਗੇ। ਤਾਂ ਸਾਡੀ ਹਾਲਤ ਇਹ ਰਹੀ ਆ। ਤੇ ਉੱਥੇ ਫਿਰ ਨਾਲੇ ਆ ਥੋੜ੍ਹਾ ਜਿਹਾ ਸਮਾਂ ਕੱਢ ਕੇ ਲੀਡਰਸ਼ਿਪ ਦਾ ਰੋਲ ਦੱਸ ਦਿਓ ਕਿ ਆਹ ਸਾਡੇ ਪੱਲੇ ਪੈ ਸੀ, ਗ੍ਰਹਿਣ ਲੱਗੇ ਸੀ ਸਾਨੂੰ, ਤਾਂ ਲੈ ਕੇ ਬਹਿ ਗਏ ਆ ਸਾਨੂੰ। ਤਾਂ ਖੈਰ ਇਹ ਸਭ ਕੁਛ ਚੱਲ ਰਹੀ ਹੈ 40 ਦੀ ਰੇਸ਼ੀਓ ਦੀ ਕਹਾਣੀ ਸਭ ਨੂੰ ਪਤਾ ਹੀ ਆ। ਉਹ ਕਿੱਥੇ ਬਣੀ ਹੈ ਰਾਜਧਾਨੀ, ਕਿਸ ਤਰ੍ਹਾਂ ਖੋਈ ਗਈ, ਉਸ ਇਤਿਹਾਸ ਮੈਂ ਫੋਲ ਕੇ ਮੇਰੇ ਖਿਆਲ ਦੇ ਨਾਲ ਹੁਣ ਤੁਹਾਨੂੰ ਜ਼ਿਆਦਾ ਜਜ਼ਬਾਤੀ ਨਾ ਹੀ ਕਰਾਂ ਤੇ ਠੀਕ ਹੋਏਗਾ। ਬੜੀਆਂ ਚੀਜ਼ਾਂ ਸਭ ਤੁਸੀਂ ਜਾਣਦੇ ਹੋ। ਤਾਂ ਜਿਵੇਂ ਪੰਜਾਬ ਨੇ ਦਾਅਵੇਦਾਰੀ ਛੱਡੀ, ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਸੀ, ਉੱਥੇ ਪਤਾ ਲੱਗ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਵਿੱਚ ਕੋਈ ਇੰਟਰਸਟ ਨਹੀਂ ਹੈ। ਇਹਨਾਂ ਨੇ ਜਾ ਕੇ ਜੋ ਜਵਾਬ ਦਾਖਲ ਕੀਤਾ ਸੀ, ਬੜਾ ਹੌਲੇ ਦਰਜੇ ਦਾ ਜਵਾਬ ਸੀਗਾ, ਤੇ ਉਹਦੇ ਵਿੱਚ ਸਾਫ਼ ਕਰ ਦਿੱਤਾ ਸੀ ਕੇਂਦਰ ਨੇ ਕਿ ਯੂਪੀ ਆ ਭਾਈ ਖਤਮ ਹੈ। ਤਾਂ ਹੁਣ ਇਹਨਾਂ ਨੇ ਜੋ ਕੀਤੀ ਹੈ ਕਰਤੂਤ, ਉਹ ਤੇ ਬਿਲਕੁਲ ਹੀ ਮੈਂ ਕਹੂੰਗਾ ਕਿ ਜਿੱਦਾਂ ਕਹਿ ਲਓ ਸਰੈਂਡਰ ਕਰਨ ਵਾਲੀ ਹੈ। ਇੱਕ ਆਪਾਂ ਇੱਕ ਦਾਵਾ ਤਾਂ ਰੱਖਦੇ ਹਾਂ ਨਾ, ਆਪਣਾ ਦਾਵਾ ਜਿਵੇਂ ਮੈਂ ਕਿਹਾ ਕਿ ਤੁਸੀਂ ਘੱਟੋ ਘੱਟ ਬੱਚਿਆਂ ਨੂੰ ਦੱਸ ਕੇ ਤਾਂ ਆਪਣਾ ਦਾਵਾ ਰੱਖੋਗੇ ਨਾ ਕਿ ਸਾਡੀ ਰਾਜਧਾਨੀ ਸੀ, ਸਾਡੀ ਰਾਜਧਾਨੀ ਸੀ, ਸਾਡੀ ਮਤਲਬ ਕਿ ਹਿੱਕ ਤੇ ਬਣਾਈ ਗਈ ਰਾਜਧਾਨੀ ਸੀ। ਠੀਕ ਹੈ, ਹਰਿਆਣੇ ਨਾਲ ਵੰਡ ਹੋਈ, ਵੰਡਾਂ ਤੇ ਹੋਰ ਵੀ ਹੋਈਆਂ ਸਟੇਟਾਂ ਦੀਆਂ। ਆਂਧਰਾ ਚੋਂ ਤੇਲੰਗਾਨਾ ਨਿਕਲਿਆ ਨਾ, ਉਹਨਾਂ ਦੀ ਕਿੰਨਾ ਕੁ ਰੌਲਾ ਪੈ ਗਿਆ ਕੈਪੀਟਲ ਦਾ। ਉਹ ਇੱਕ ਸਾਂਝੀ ਰਾਜਧਾਨੀ ਵਰਤਣਗੇ ਹੈਦਰਾਬਾਦ ਤੋਂ, ਪਿਛਲੇ ਸਮੇਂ ਤੋਂ ਬਾਅਦ ਉਹ ਆਪਣੀ ਰਾਜਧਾਨੀ ਅੱਡ ਬਣਾ ਲੈਣਗੇ। ਗੱਲ ਖਤਮ। ਰੌਲਾ ਤਾਂ ਲੀਡਰਸ਼ਿਪ ਹੈ, ਲੀਡਰਸ਼ਿਪ ਨੇ ਕਿਸ ਤਰ੍ਹਾਂ ਠੱਗਿਆ, ਕਿਸ ਤਰ੍ਹਾਂ ਛਲਿਆ, ਕਿਸ ਤਰ੍ਹਾਂ ਜਜ਼ਬਾਤੀ ਕੀਤਾ, ਕਿਸ ਤਰ੍ਹਾਂ ਵੋਟਾਂ ਹਾਸਲ ਕੀਤੀਆਂ। ਤਾਂ ਮਸਲਾ ਕੀ ਹੈ ਕਿ ਜਿਹੜੇ ਵਨ ਰੇਂਜ ਅਫਸਰ ਹੁੰਦੇ ਆ ਉਹ ਲਾਉਣਾ ਸੀਗਾ ਇਹਨਾਂ ਨੇ, ਉਹ ਪੰਜਾਬ ਦੇ ਹਿੱਸੇ ਦਾ ਸੀਗਾ। ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਇਹ ਪੋਸਟ ਸਰੈਂਡਰ ਕਰ ਦਿੱਤੀ ਹੈ, ਕਹਿੰਦੇ ਕਿ ਸਾਡੇ ਕੋਲ ਤੇ ਆਪ ਦੇ ਕੋਲ ਹੈ ਹੀ ਨਹੀਂ। ਤਾਂ ਹੁਣ ਕਮਾਲ ਦੀ ਗੱਲ ਹੈ ਕਿ ਹਿਮਾਚਲ ਜਿਹਦਾ ਕੋਈ ਉਹਦੇ ਵਿੱਚ ਕੋਈ ਰੋਲ ਨਹੀਂ ਹੈ, ਯੂਪੀ ਦੇ ਵਿੱਚ ਮਸਲਾ ਹਰਿਆਣਾ ਤੇ ਪੰਜਾਬ ਦਾ, ਤਾਂ ਹਿਮਾਚਲ ਦੇ ਵਿੱਚੋਂ ਲਿਆਂਦਾ ਜਾ ਰਿਹਾ। ਮਤਲਬ ਕਿ ਸੈਂਟਰ ਆਪਣੇ ਪੱਧਰ ਤੇ ਉੱਥੋਂ ਹਿਮਾਚਲ ਦੇ ਕਾਡਰ ਦਾ ਜਿਹੜਾ ਕੋਈ ਅਧਿਕਾਰੀ ਹੋਏਗਾ ਉਹਨੂੰ ਬੁਲਾ ਕੇ ਉੱਥੇ ਲਾਉਣ ਜਾ ਰਹੀ ਹੈ। ਇਹਦਾ ਮਤਲਬ ਕਿ ਭੋਗ ਪੈ ਗਿਆ ਬਿਲਕੁਲ। ਜਿਹੜੀ ਇਹਨਾਂ ਦੀ ਦਾਅਵੇਦਾਰੀ ਸੀ ਪੰਜਾਬ ਸਰਕਾਰ ਦੀ ਜੋ ਬਣਦੀ ਸੀ ਉਹ ਭੁਰ ਗਈ ਆ। ਮਤਲਬ ਕਿ ਉੱਥੇ ਹੁਣ ਜਿੱਦਾਂ ਕਹਿ ਲਓ ਭੁਰ ਕੇ ਉਹ ਜਿਵੇਂ ਮਰੂੰਡਾ ਹੁੰਦਾ ਨਾ, ਤੇ ਮਤਲਬ ਥੱਲੇ ਕਿਰਦਾ ਉਹ ਖੀਰ ਦੇ ਵਿੱਚ ਉਹ ਥੋੜ੍ਹੇ ਜਿਹੇ ਉਹ ਰਹਿ ਜਾਂਦੇ ਚੌਲ ਜਿਸ ਨੂੰ। ਤਾਂ ਉਹ ਇਸੇ ਤਰ੍ਹਾਂ ਦੀ ਦਾਅਵੇਦਾਰੀ ਹੈ ਕਿ ਹੇਠੋਂ ਮਰੂੰਡਾ ਜਿਹੜਾ ਬਿਲਕੁਲ ਭੁਰ ਚੁੱਕਾ ਤੇ ਉੱਤੋਂ ਚੂੰਡੀ ਦੇ ਵਿੱਚ ਉਹ ਮਾਤਰ ਨਾਂ ਦਾ ਹੀ ਰਹਿ ਗਿਆ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਕਹਿੰਦੇ UN ਦੇ 3 ਦੂਤਾਂ ਨੇ ਭਾਰਤ ਨੂੰ NGOs ਤੇ ਹਮਲੇ ਬੰਦ ਕਰਨ ਲਈ ਕਿਹਾ। ਬਹੁਤ ਵੱਡੀ ਖਬਰ ਹੈ। ਜੇ ਤੁਸੀਂ ਅੱਜ ਦੀ ਖਬਰ ਦੇਖੋਗੇ, ਠੀਕ ਆ, ਸਾਡੇ ਵਾਸਤੇ ਪੰਜਾਬ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਕਿਸਾਨ ਸੰਘਰਸ਼ ਦੀਆਂ ਖਬਰਾਂ ਬਹੁਤ ਵੱਡੀਆਂ ਨੇ। ਪਰ ਇਹ ਖਬਰ ਜੇ ਆਪਾਂ ਕੌਮੀ ਪੱਧਰ ਦੀ ਦੇਖੀਏ ਤਾਂ ਬਹੁਤ ਵੱਡੀ ਖਬਰ ਹੈ, ਪਰ ਕੌਮੀ ਮੀਡੀਆ ਦੇ ਲਈ ਇਹ ਬਹੁਤ ਕਹਿ ਲਓ ਕਿ ਨਖਿੱਧ ਖਬਰ ਹੋਏਗੀ। ਉਹਨਾਂ ਨੇ ਇਹ ਖਬਰ ਨਹੀਂ ਲਈ। ਤਾਂ ਖੈਰ ਜਿਹੜੇ ਐਂਬੈਸਡਰ ਨੇ ਉੱਥੋਂ ਦੇ, ਤਾਂ ਉਹਨਾਂ ਨੇ ਤਿੰਨਾਂ ਨੇ ਪੱਤਰ ਲਿਖ ਕੇ NGOs ਤੇ ਜੋ ਹਮਲੇ ਕੀਤੇ ਜਾ ਰਹੇ ਆ, ਜਾਂ ਸਿੱਧੇ ਤੌਰ ਤੇ ਐਮਨੈਸਟੀ ਦਾ ਮਾਮਲਾ ਲੈ ਲਓ, ਕਿਉਂਕਿ ਯਾਦ ਹੋਣਾ ਤੁਹਾਨੂੰ ਐਮਨੈਸਟੀ ਨੇ ਆਪਣੇ ਸਾਰੇ ਆਪਰੇਸ਼ਨ ਜਿਹੜੇ ਸੀ ਬੰਦ ਕਰ ਦਿੱਤੇ ਸੀ, ਕਿਉਂਕਿ ਇਹਨਾਂ ਨੇ ਕਾਫੀ ਦਬਲਿਆ ਹੁੰਦਾ। ਉਹ ਸਭ ਪਤਾ ਹੀ ਹੈ ਤੁਹਾਨੂੰ ਕਿ ਕਿਸ ਤਰ੍ਹਾਂ ਉਹਨਾਂ ਤੇ ਮਾਮਲੇ, ਦੇਸ਼ ਧਰੋਹ ਦੇ ਮਾਮਲੇ ਦਰਜ ਕਰ ਦਿੱਤੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਨਾਂ ਨੂੰ ਟੈਕਸ ਟੂਕਸ ਵਾਲੇ ਚੱਕਰ 'ਚ ਘੇਰਿਆ, CBI 'ਚ ਲਾਤੀ ਸੀ, ਮਗਰ ਸ਼ਾਇਦ ਤਾਂ ਇੱਦਾਂ ਕਰਦਿਆਂ ਕਰਾਉਂਦੇ ਉਹਨਾਂ ਨੇ ਆਖਿਆ ਕਿ ਸਾਡੇ ਹੱਥ ਖੜੇ ਆ, ਅਸੀਂ ਤੁਹਾਡੇ ਮੁਲਕ ਦੇ ਵਿੱਚ ਆਪਣੇ ਆਪਰੇਸ਼ਨ ਜਾਰੀ ਨਹੀਂ ਰੱਖ ਸਕਦੇ। ਤਾਂ ਉਸੇ ਬਾਬਤ ਉਹਨਾਂ ਨੇ ਲਿਖਿਆ ਕਿ ਤੁਸੀਂ ਜੋ FCRA ਕਾਨੂੰਨ ਹੈ ਨਾ, ਇੱਕ ਸ਼ਾਇਦ ਉਹਨੂੰ ਕਹਿ ਦਿੰਦੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ, ਤਾਂ ਉਹ ਜਿਹੜਾ ਤੁਸੀਂ ਬਣਾਇਆ ਉਹ ਸਿੱਧੇ ਤੌਰ ਤੇ ਬਣਾਈ ਇਸੇ ਕਰਕੇ ਆ ਕਿ ਇਸ ਤਰ੍ਹਾਂ ਦੇ ਜਿਹੜੇ NGOs ਆ ਉਹ ਆਜ਼ਾਦ ਹੱਥੀ ਦੇ ਨਾਲ ਕੰਮ ਨਾ ਕਰ ਸਕਣ। ਪਰ ਬਿਲਕੁਲ ਮੇਰੇ ਖਿਆਲ ਦੇ ਨਾਲ ਦੇਖੋ, ਅਸੀਂ ਕੋਈ ਠੀਕ ਹੈ ਨਾ ਕਿ ਇੱਦਾਂ ਅੰਨੀ ਸਹਿਮਤੀ ਵੀ ਨਹੀਂ ਜਤਾ ਸਕਦੇ ਕਿਸੇ ਦੇ ਨਾਲ, ਤੇ ਅੰਨੀ ਸਹਿਮਤੀ ਵੀ ਨਾ ਜਤਾਈਏ, ਇਹ ਵੀ ਠੀਕ ਹੋਏਗਾ। ਪਰ ਮਸਲਾ ਬਿਲਕੁਲ ਇੱਦਾਂ ਦਾ ਹੀ ਬਣਦਾ। ਮਾਮਲਾ ਕਿਉਂ ਸੱਚੀ ਬਣਦਾ ਕਿ FCR ਦੇ ਵਿੱਚ ਜਦੋਂ ਇਹਨਾਂ ਨੇ
ਅਮੈਂਡਮੈਂਟ ਕੀਤੀਆਂ FCRA ਜੇ ਤੁਸੀਂ ਦੇਖੋਗੇ ਪੜ੍ਹੋਗੇ ਥੋੜਾ ਜਿਹਾ ਤੁਹਾਨੂੰ ਸਾਫ਼ ਲੱਗ ਜਾਏਗਾ 2017-18 ਦੇ ਵਿੱਚ ਜਿਹੜਾ ਇਹਨਾਂ ਨੇ ਫਾਈਨੈਂਸ ਬਿੱਲ ਲਿਆਂਦਾ ਉਹਦੇ ਵਿੱਚ ਇਹਨਾਂ ਨੇ ਆਪ ਤੇ ਕੀ ਕੀਤਾ ਕਿ ਵਿਦੇਸ਼ੀ ਚੰਦਾ ਜਿਹੜਾ ਉਹ ਲੀਗਲਾਈਜ਼ ਕਰ ਲਿਆ। ਮਤਲਬ ਕਿ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੂੰ ਪਹਿਲਾਂ ਆਇਆ ਸੀਗਾ ਉਹ ਇੱਕ ਤਰੀਕਾ ਹੈਗਾ ਰੈਟਰੋਸਪੈਕਟਿਵਲੀ ਕਹਿ ਦਿੰਦੇ ਆ। ਇਹਨਾਂ ਨੇ ਰੈਟਰੋਸਪੈਕਟਿਵਲੀ ਰਲ ਕੇ ਪਹਿਲਾਂ 2010 ਤੱਕ ਕੀਤਾ ਕਾਂਗਰਸ ਦੇ ਨਾਲ, ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਤਾਂ ਚੰਦਾ ਪਹਿਲਾਂ ਵੀ ਬਹੁਤ ਪਹਿਲਾਂ ਤੋਂ ਆਇਆ ਹੋਇਆ, ਤਾਂ ਫਿਰ ਇਹਨਾਂ ਨੇ 1976 ਤੋਂ ਲੈ ਕੇ ਹੁਣ ਤੱਕ ਲੀਗਲਾਈਜ਼ ਕਰ ਦਿੱਤਾ। ਔਰ ਉਹਦੇ 'ਚ ਦੋਨੇ ਧਿਰਾਂ ਹੀ ਫਸ ਗਿਆ ਸੀ ਕਿਉਂਕਿ ਮਾਮਲਾ ਵਿਧਾਨਤਾ ਤੋਂ ਫੰਡਿੰਗ ਲੈਣ ਦਾ ਸੀਗਾ, ਦੋਨੇ ਹੀ ਇਹਨਾਂ ਨੇ ਧਿਰਾਂ ਨੇ ਲਿਆ ਹੋਇਆ ਸੀਗਾ। ਤਾਂ ਕਹਿਣ ਦਾ ਮਤਲਬ ਕਿ ਆਪ ਤੁਸੀਂ FCRA ਦੀ ਅਮੈਂਡਮੈਂਟ ਦੇ ਰਾਹੀਂ ਲੀਗਲਾਈਜ਼ ਕਰ ਲਈ ਆਪਣੀ ਕਰਪਸ਼ਨ, ਜੋ ਵੀ ਚੰਦਾ ਜੋ ਵੀ ਤੁਹਾਡਾ ਉਹ ਸਾਡਾ ਲੀਗਲਾਈਜ਼ ਹੋ ਗਿਆ। ਪਰ ਦੂਸਰੇ ਪਾਸੇ NGO ਜਿਹੜੇ ਕਿ ਤੁਹਾਡੀ ਅੱਖ ਦੇ ਵਿੱਚ ਰੜਕਦੇ ਸੀ, ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਜਾਂ এনवायरमेंट ਦੀ ਗੱਲ ਕਰਦੇ ਆ, ਤੁਸੀਂ ਉਹਨਾਂ ਤੇ ਸਿਕੰਜਾ ਕਰ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਖਤ ਆ ਉਹ ਬਾਹਰੋਂ ਆਇਆ ਤੇ ਬੜੀ ਦੇਰ ਬਾਅਦ ਆਇਆ ਅੰਬੈਸਡਰ ਦਾ, ਪਰ ਸਾਡੇ ਇੱਥੋਂ ਦੇ ਮੀਡੀਆ ਨੂੰ ਨਹੀਂ ਦੱਸਿਆ, ਸਾਡੇ ਇੱਥੋਂ ਦੇ ਲੋਕਾਂ ਨੇ ਕਦੇ ਸਵਾਲ ਨਹੀਂ ਕੀਤਾ। ਸਾਡੇ ਲਈ ਸ਼ਰਮਨਾਕ ਗੱਲ ਇਹ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ, ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।